आओ जी आ गए यहाँ ते पूरा गाँव पा गए यहाँ। पंजाबी रेडियो यूएसए ते खासे चारे पासे। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ यूएसए ਤੇ ਸਾਰਿਆਂ ਦਾ ਸਵਾਗਤ ਹੈ। ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ ਹਾਜ਼ਰ ਹਾਂ ਅਸੀਂ ਹਰ ਰੋਜ਼ ਦੀ ਤਰ੍ਹਾਂ। ਮੈਂ ਹਾਂ ਹਰਮਨਪ੍ਰੀਤ ਕੌਰ। ਮੈਂ ਤਾਇਆ ਸ਼ੌਂਕੀ। ਆਹਾ, ਅੱਜ ਤਾਇਆ ਜੀ ਬੜੇ ਸੁਰਾਂ ਦੇ ਨਾਲ ਆਏ ਹੋ। गाना सुनो। मैं ताया शौंकी कल गया बाजार च बाजार गया सी कल ताया शौंकी कल ही गया रात मैनू पै गया एक मोंकी। की कहना किसी का मेरे को कुछ खो ना मैं उसे तो केला खो के खा लिया। देखो बांदर तारे को केला खो के ले गया ये खबर नहीं है। तुसी बांदर को केला खो के खाता है बहुत बड़ी सेंसेशनल खबर है। ताया तू तो पूरा जर्नलिज्म वाली गल कर लग गया। पे आवा देखो ना तुसी कुत्ते नु वड्डिया खबर है। कुत्ता तानू वड्डियो खबर नहीं है। बिल्कुल सही गल है ताया। सो खैर आंदे ही ताया पूरा जोश दे विच है, पूरा मैं पढ़िया नहीं है। मैं जर्नलिज्म च एमए करन तो बाद फिर एमफिल कीती फिर पीएचडी कीती। मैं यूजीसी जेआरएफ क्लियर हैगा। बस पंजाब सरकार की किरपा सीगी मेरे टाइम ते नौकरियां जिद्दां मिलदियां सीगियां मैनूं तां इत्थे आना पै गया। बिल्कुल बिल्कुल। आशे पाशे फैलिया है बड़ा बवंडर इंडिया च महंगा हो गया गैस सिलेंडर। ਅੱਗੇ ਅੱਗੇ ਅੱਛਾ ਜਾ ਰਿਹਾ ਬਸ ਮਹਿੰਗਾ ਹੋ ਗਿਆ ਨਾ ਬਸ ਅੱਗੋਂ ਤਾਇਆ ਪੈਟਰੋਲ ਤੇ ਵੀ ਕੁਝ ਅਰਜ਼ ਕਰਨਾ। ਪੈਟਰੋਲ ਤੇ ਪੈਟਰੋਲ ਡੀਜ਼ਲ ਕਦੇ ਵੇਖਦੇ ਹੁੰਦੇ ਸੀ ਕੁਸ਼ਤੀ ਦਾ ਘੋਲ। ਆਹਾ ਕਦੇ ਵੇਖਦੇ ਹੁੰਦੇ ਸੀ ਕੁਸ਼ਤੀ ਦਾ ਘੋਲ। ਹੁਣ ਦੇਖ ਰਹੇ ਆ ਮਹਿੰਗਾ ਪੈਟਰੋਲ। ਵਾਹ ਤਾਇਆ ਵਾਹ 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 ਵਾਹ। ਡੀਜ਼ਲ 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 ਤੇ ਹੈ ਨਾ। ਕਦੇ ਤਾਂ ਹੋਏਗਾ ਮੁਹੱਬਤ ਦਾ ਹੱਲ। ਆਏ ਹਾਏ ਹੁਣ ਤੇ ਮੈਂ ਮਰਨ ਵਾਸਤੇ ਪੀ ਨਹੀਂ ਸਕਦਾ ਡੀਜ਼ਲ। ਕਮਾਲ ਕਰਦੀ ਤਾਇਆ। ਓਏ ਸਰਕਾਰ ਅੰਦਰੋਂ ਅੰਦਰੋਂ ਕਈ ਵਾਰੀ ਕਹਿੰਦੀ ਹੈ ਕਿ ਸ਼ਾਇਦ ਇਹਨੂੰ ਕਦੇ ਜੀਐਸਟੀ ਦੇ ਦਾਇਰੇ ਚ ਲਿਆਵਾਂਗੇ। ਤੈਨੂੰ ਲੱਗਦਾ ਅੱਗੇ ਤਾਂ ਸੁਣ ਲੈ ਪੂਰੀ ਗੱਲ। ਹਾਂ ਤਾਇਆ ਹਾਂ ਪੂਰਾ ਸ਼ੇਰ ਨਹੀਂ ਹੋਇਆ ਮੇਰਾ। ਮਾਫੀ ਚਾਹੁੰਦੀ ਆ। ਸਰਕਾਰ ਕਹਿੰਦੀ ਕਦੇ ਨੂੰ ਜੀਐਸਟੀ ਦੇ ਦਾਇਰੇ ਚ ਲਿਆਵਾਂਗੇ ਹੈ। ਜਿੰਨਾ ਮਰਜੀ ਬੋਲ ਲੋ ਹੁਣ ਤੁਹਾਡੇ ਚਾਹੇ ਜੱਪਾ ਨਹੀਂ ਆਵਾਂਗੇ। ਬਿਲਕੁਲ ਨਹੀਂ ਆਵਾਂਗੇ। ਚਲੋ ਇਹ ਤੇ ਆਂਦੇ ਚਲੋ ਖੜਕੰਟੀਆਂ ਸ਼ੁਰੂ ਕਰਵਾ ਦਿਆ। ਮੈਂ ਤਾਂ ਤੁਮ ਕੱਬਾ ਸ਼ੁਭਾ ਪਾਲਿਆ ਫਿਰਦਾ ਮੈਂ ਤੇ ਗਾਣਾ ਲਾ। ਅੱਛਾ ਪੈਟਰੋਲ ਡੀਜ਼ਲ ਦੀ ਗੱਲ ਤਾਂ ਤੁਰੀ ਹੋਈ ਹੈ। ਤੈਨੂੰ ਮੈਂ ਇੱਕ ਹੋਰ ਚੀਜ਼ ਦੱਸਦੀ ਆ। ਦੱਸੋ। ਅੱਜ ਕੱਲ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਉਸ ਵੀਡੀਓ ਦੇ ਵਿੱਚ ਇੱਕ ਸ਼ਖਸ ਜਿਹੜਾ ਉਹਨੇ ਕੁਝ ਕੁ ਗੱਲਾਂ ਇਹੋ ਜਿਹੀਆਂ ਕਹੀਆਂ ਜਿਹੜੀਆਂ ਮੈਨੂੰ ਪਿੰਚ ਕਰ ਗਈਆਂ ਤਾਇਆ। ਪਹਿਲੇ ਤੇ ਮੈਨੂੰ ਸਪੀਕਰ ਦੀ ਆਵਾਜ਼ ਪਿੰਚ ਕਰਦੀ ਹੈ ਤੇ ਆਵਾਜ਼ ਕਿਤੇ ਮੇਰੇ ਕੰਨਾਂ 'ਚ ਪੈ ਰਹੀ ਹੈ ਤੇ ਮੈਨੂੰ ਨਾ ਸ਼ਾਂ ਹੋ ਜਾਂਦੀ ਹੈ ਬਾਅਦ 'ਚ। ਹਾਂ ਹੁਣ ਬੜੀ ਗੱਲ ਏਦਾਂ ਹੈਗੀ ਹੈ ਕਿ ਨਾ ਕਿਹੜੀ ਵੀਡੀਓ ਤੈਨੂੰ ਪਿੰਚ ਕੀਤੀ ਹੈ। ਟੈਂਟਰਮਸ ਬੜੇ ਨੇ ਮੈਂ ਲਾਇਆ। ਟੈਂਟਰਮਸ ਨਹੀਂ ਹੈਗੇ ਤੈਨੂੰ ਮੈਂ ਦੱਸ ਦਵਾਂ। ਮੈਂ ਨਾ ਆਪਣੇ ਕੰਨਾਂ ਦੇ ਵਿੱਚ ਨਾ ਸਵਰਨ ਪਸਮ ਪਵਾਈ ਹੈ। ਕੀ ਕੰਨਾਂ 'ਚ ਸਵਰਨ ਪਸਮ ਨਹੀਂ ਤੇ ਕੰਨਾਂ 'ਚ ਟੋਪਸ ਪੈ ਸਕਦੇ ਸੋਨੇ ਦੇ ਪਸਮ ਨਹੀਂ ਪੈ ਸਕਦੀ। ਉਹ ਤਾਇਆ ਡਾਕਟਰ ਤਾਂ ਕਹਿੰਦੇ ਨੇ ਕੰਨਾਂ 'ਚ ਈਅਰਬਡਸ ਵੀ ਨਹੀਂ ਮਾਰਨੇ ਚਾਹੀਦੇ। ਨਹੀਂ ਮਾਰੇ ਮੈਂ ਉਹ ਟਿੱਲਾ ਹੁੰਦਾ ਇਹ ਪਸਮ ਹੈ। ਪਸਮ ਕਿਵੇਂ ਪਾ ਸਕਦਾ ਸਵਰਨ ਪਸਮ ਮੈਂ ਤਾਂ ਪਵਾਈ ਸੀਗੀ ਤਾਂ ਕਿ ਮਤਲਬ ਕੰਨਾਂ ਦੇ ਵਿੱਚ ਨਾ ਸੋਨੇ ਵਰਗਾ ਮੁੱਲ ਬਣ ਜੇ ਕੰਨਾਂ ਦਾ। ਤੇ ਉਹਦਾ ਇੱਕ ਹੋਰ ਫਾਇਦਾ ਤੁਸੀਂ ਕੰਨਾਂ ਤੇ ਵਾਲੀਆਂ ਪਾ ਕੇ ਜਾਓਗੇ ਤੁਹਾਡੇ ਚੋਰ ਲਾ ਕੇ ਲੈ ਕੇ ਜਾ ਸਕਦੇ ਆ। ਪਸਮ ਕਿੱਦਾਂ ਲਾ ਲੈਣਗੇ ਉਹ ਐ ਖਿੱਚਣ ਕੇ ਖਿਲਰ ਜਾਣੀ ਹੈ। ਉਹ ਜਦ ਤੱਕ ਉਹਨੇ ਐ ਖਿਲਰਨਾ ਹੈਗਾ ਜੇ ਕੰਚ ਮਾੜੀ ਮੋਟੀ ਮੈਲ ਹੋਏਗੀ ਨਵਾਂ ਲੱਗੂਗੀ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਨ ਪੰਜਾਬੀ ਰੇਡੀਓ यूएसए ਧੜਕਦੇ ਦਿਲਾਂ ਦੇ ਨਾਲ ਨਾਲ। ਚੱਲ ਬਾਕੀ ਗੱਲਾਂ ਦੀ ਗੱਲ ਤੈਨੂੰ ਗੱਲ ਕਿਹੜੀ ਪਿੰਚ ਕੀਤੀ ਹੈ। ਹਾਂ ਪਿੰਚ ਨਹੀਂ ਕੀਤੀ ਮੈਨੂੰ ਮਤਲਬ ਕਈ ਕੁਝ ਅੱਖਾਂ ਸਾਹਮਣੇ ਆ ਗਿਆ। ਕੀ ਆ ਗਿਆ ਤੈਨੂੰ ਪਤਾ ਹੈ ਨਾ ਭਾਰਤ ਦੇ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਨੇ ਔਰ ਇਹਨੂੰ ਲੈ ਕੇ ਭਾਰਤ ਦੇ ਵਿੱਚ ਇੱਕ ਵੀਡੀਓ ਜਿਹੜੀ ਬਹੁਤ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇੱਕ ਸ਼ਖਸ ਇਹ ਦਾਅਵਾ ਕਰ ਰਿਹਾ ਹੈ ਕਿ ਦੇਖੋ ਜੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦਾ ਐਵੇਂ ਹੀ ਰੌਲਾ ਪਾਇਆ ਹੋਇਆ ਹੈ। ਜਿਨ੍ਹਾਂ ਲੋਕਾਂ ਨੂੰ ਦਾਜ 'ਚ ਗੱਡੀਆਂ ਮਿਲੀਆਂ ਨਾ ਉਹਨਾਂ ਨੂੰ ਹੀ ਸਮੱਸਿਆ ਖੜੀ ਹੋ ਰਹੀ ਹੈ। ਪੈਟਰੋਲ ਪਵਾਉਣ ਤੋਂ ਮੌਤ ਪੈਂਦੀ ਹੈ। ਅਸੀਂ ਵੇਖੋ ਮਿਹਨਤ ਦੇ ਨਾਲ ਗੱਡੀ ਲਈ ਸਾਨੂੰ ਤਾਂ ਕੋਈ ਸਮੱਸਿਆ ਨਹੀਂ ਭਾਵ ਵਧੇ ਤੋਂ। ਇਹ ਪ੍ਰਜਾਤੀ ਪਤਾ ਕਿਹੜੀ ਹੁੰਦੀ ਹੈ ਤੈਨੂੰ ਮੈਂ ਦੱਸਦਾ। ਇਹ ਉਹ ਹੁੰਦੀ ਹੈ ਜਿਹੜਾ 500 ਦਾ ਤੇਲ ਪਵਾਉਣ ਜਾਣ
ਨਾ 500 ਦਾ ਨਹੀਂ ਪਵਾਉਂਦੇ, ਉਹ 501 ਦਾ ਪਵਾਉਂਦੇ। ਉਹਨਾਂ ਨੂੰ ਕਿਸੇ ਨੇ ਕਿਹਾ ਹੁੰਦਾ ਕਿ ਤੁਸੀਂ ਰਾਉਂਡ ਫਿਗਰ ਏਦਾਂ 501 ਕਰਾਓਗੇ ਤੇ ਤੇਲ ਪੂਰਾ ਪਏਗਾ। ਤੇ ਇਹ ਉਹ ਹੁੰਦੇ ਨਾ, ਲੱਗਦਾ ਕਿ ਜੇ 200 300 500 600 1000 ਕਵਾਂਗੇ ਨਾ, ਉਹ ਮਸ਼ੀਨ 'ਚ ਕਿਤੇ ਸੈਟਿੰਗ ਹੈਗੀ ਹੈ। ਇਸ ਕਰਕੇ ਜਾਣਗੇ ਨਾ ਉੱਤੇ ਰੁਪਈਆ ਲਵਾ ਕੇ ਕਹਿਣਗੇ ਕਿ 1001 ਦਾ ਪਾ ਜਾਓ ਜਰਾ। ਤੇ ਹੁਣ ਇਹ ਗੱਲਾਂ ਸਾਨੂੰ ਕਰਨਗੇ ਕਿ ਮਤਲਬ ਕਿ ਦਾਜ ਦੀਆਂ ਗੱਡੀਆਂ, ਕਿਹੜੀਆਂ ਦਾਜ ਦੀਆਂ ਗੱਡੀਆਂ? ਇਹਦੀ ਮਾਂ ਦੇ ਕੇ ਗਈ ਸੀ। ਤੂੰ ਤਾਂ ਢਿੱਡੋ ਹੀ ਹੋ ਗਿਆ। ਨਹੀਂ ਮਤਲਬ ਮੈਨੂੰ ਦੱਸੋ, ਮੈਂ ਤੇ ਨਹੀਂ ਕੋਈ ਦੇਖਿਆ ਹੈ। ਦਾਜ ਦੀਆਂ ਗੱਲਾਂ ਕਰਦੇ ਹੋ। ਆ ਤੇਰੀ ਤਾਈ ਹੈ ਜਿਹੜੀ ਹੈ ਇਹ ਕਹਿੰਦੇ ਕਿ ਮੈਂ ਦਾਜ ਦੇ ਖਿਲਾਫ ਸੀ। ਅੱਛਾ, ਮੈਂ ਨਹੀਂ ਮੰਗਿਆ। ਮੈਨੂੰ ਕਹਿੰਦੇ ਨਹੀਂ ਸਾਡੀ ਧੀ ਹੈ, ਤੂੰ ਸਾਡਾ ਪੁੱਤ ਹੈ, ਆਪਾਂ ਗੱਡੀ ਦੇਣੀ ਹੈ। ਅੱਛਾ, ਆਪਾਂ ਗੱਡੀ ਰਿਮੋਟ ਵਾਲੀ ਗੱਡੀ ਦੇਣੀ ਹੈ। ਮੈਂ ਖੁਦ ਕਹਿੰਦਾ ਠੀਕ ਹੈ ਤੁਹਾਡੀ ਇੱਛਾ ਦੇ ਦਿਓ। ਮੈਂ ਕਹਿੰਦਾ ਮੈਂ ਵੀ ਏਸੀ ਵਾਲੀ ਗੱਡੀ ਚਲਾ ਲਾਂਗਾ। ਮਰੂਤੀ ਆਟੋ ਚਲਾਉਂਦਾ ਰਿਹਾ ਮੈਂ। ਉਹਦਾ ਗੇਅਰ ਫਸ ਜਾਂਦਾ ਸੀ, ਉਹ ਤਾਂ ਗੇਅਰ ਵੀ ਚਾਰ ਸੀ ਉਹਦੇ। ਦਿੱਤੀ ਰਿਮੋਟ ਵਾਲੀ ਗੱਡੀ, ਉਹ ਨਾਲ ਕਾਰ ਵੀ ਸੀਗੀ। ਅੱਛਾ, ਉਹ ਗੱਡੀ ਗਾਂ ਜਾਏ ਪਛਾਣ ਜਾਏ, ਰੇਡੀ ਕਿ ਨਹੀਂ ਆਂਦੀ। ਉਹਨੂੰ ਖਿਡਾਉਣੇ ਵਾਲੀ ਉਹ ਕਹਿੰਦੇ ਆ ਗੱਡੀ, ਤੇ ਉਹੀ ਤਾਂ ਦਿੱਤਾ ਉਹਨਾਂ ਨੇ। ਤਾਈਓ ਮੈਨੂੰ ਇਹ ਗੱਲ ਤੇ ਗੁੱਸਾ ਚੜਿਆ ਮੈਨੂੰ, ਦਾਜ ਗੱਡੀ ਵਾਲਾ। ਤਾਇਆ ਸੱਚ ਤੈਨੂੰ ਪਤਾ ਲੱਗਿਆ? ਕੀ ਲੱਗਿਆ ਬੇਟਾ? ਬਜਟ ਪੇਸ਼ ਕਰਨ ਦੀ ਤਰੀਕ ਦੇ ਵਿੱਚ ਬਦਲਾਅ ਹੋ ਗਿਆ। ਹਾਂ, ਮੈਨੂੰ ਲੱਗਾ ਸੀ ਪਤਾ ਕਿ ਉਹ ਤਾਂ ਬਦਲਾਅ ਕੀਤਾ ਹੈਗਾ ਕਿਉਂਕਿ ਉਸ ਤੋਂ ਬਾਅਦ ਨਾ ਕਹਿੰਦੇ ਜਿਹੜਾ ਉਹ ਬਹਿਸ ਬਸਿਆ ਹੁੰਦਾ ਨਾ 2 ਦਿਨ ਬਚਦੇ ਆ। ਇਸ ਕਰਕੇ ਕਹਿੰਦੇ ਕਿ ਚਲੋ ਬਹਿਸ ਬਸਿਆ ਵੱਧ ਹੋ ਜਾਏਗਾ। ਮੈਂ ਉੱਥੋਂ ਸਮਝ ਗਿਆ ਕਿ ਬਹਿਸ ਬਸਿਆ ਕਿਉਂ ਕਰਾ ਰਹੇ ਆ ਇਹਨਾਂ ਨੇ, ਕਿਉਂ ਇਹ ਕੰਮ ਏਦਾਂ ਕੀਤਾ। ਤਾਇਆ ਤੂੰ ਕਿੱਥੇ ਤੁਰਿਆ ਫਿਰਦਾ? ਤੈਨੂੰ ਮੈਨੂੰ ਲੱਗਦਾ ਰੀਸੈਂਟ ਅਪਡੇਟ ਹੀ ਨਹੀਂ ਪਤਾ ਲੱਗੀ। ਕੀ ਹੋਇਆ? ਪਹਿਲਾਂ ਸੀ 8 ਤਰੀਕ, ਫਿਰ ਹੋਈ 5 ਤਰੀਕ, ਹੁਣ ਫਿਰ 8 ਹੋ ਗਈ ਹੈ। 8-5 8-5 ਕਰੀ ਜਾਂਦੇ ਪਏ ਨੇ। ਬਿਲਕੁਲ ਸਹੀ ਗੱਲ ਹੈ। ਇਹ ਕੀ ਹਿਸਾਬ ਹੋਇਆ? ਪਤਾ ਨਹੀਂ, ਹੁਣ ਕਹਿੰਦੇ ਆ ਕਿ ਬਹਿਸ ਬਸਈਆ ਸਿਰਫ ਸ਼ਾਇਦ 2 ਹੀ ਦਿਨ ਹੋਵੇ, ਇਸ ਲਈ ਉਹਨਾਂ ਨੇ ਬਦਲਤਾ। ਪਹਿਲਾਂ 8 ਹੋਈ, ਫਿਰ 5 ਹੋਈ, ਫਿਰ 8 ਹੋਈ। ਉਹ ਕੈਪਟਨ ਸਾਹਿਬ ਕਨਫਿਊਜ਼ ਸੀਗੇ, ਘਰੇ ਵਿਆਹ ਧਰਿਆ ਸੀਗਾ ਕਿ ਵਿਹਲਾ ਕਦੋਂ ਹੋਊਗਾ। ਉਹ ਟਾਈਮ ਸਿਰ ਵਿਹਲੇ ਹੋ ਗਏ ਹੋਣੇ ਆ, ਉਹ ਸਭ ਨਾਲ ਸੈਟਿੰਗਾਂ ਕਰ ਲਈਆਂ ਉਹਨਾਂ ਨੇ। ਪਰ ਤਾਇਆ ਲੋਕਾਂ 'ਚ ਚਰਚਾਵਾਂ ਤਾਂ ਹੋਰ ਨੇ। ਉਹ ਕਹਿੰਦੇ ਵੀ ਕੈਪਟਨ ਸਾਹਿਬ ਨੇ ਸਿਰਫ ਅਗਲੇ 2 ਦਿਨ ਹੀ ਦਿੱਤੇ, ਵੀ ਬਹੁਤਾ ਰੌਲਾ ਰੂਲਾ ਨਾ ਪਵੇ ਬਜਟ ਤੇ। ਚਲੋ ਵਧੀਆ ਗੱਲ ਹੈਗੀ, ਅਗਲੇ ਵੀ ਬੰਦੇ ਸਿਆਣੇ ਹੈਗੇ ਨੇ। ਪੰਗਿਆਂ ਤੋਂ ਬਚਣਾ ਏਦਾਂ ਇਹਨੂੰ ਹੀ ਕਹਿੰਦੇ ਨੇ, ਤਰੀਕਾ ਓਦਾਂ ਚਲਾਓ। ਦੇਖੋ ਜੀ ਕਹਿੰਦੇ ਨੇ ਕਿ ਕੰਨ 'ਚ ਸ਼ੇਰ ਮਾਰਨ ਤੋਂ ਚੰਗਾ ਹੈਗਾ ਕੰਨ ਢਾ ਦੋ। ਇਹ ਵੀ ਗੱਲ ਸਹੀ ਹੈ। ਗੱਲ ਖਤਮ। ਮੈਂ ਨਾ ਇੱਕ ਚੀਜ਼ ਦੀ ਤਾਂ ਫੈਨ ਹੋ ਗਈ ਤਾਇਆ। ਕਿਆ ਜੀ? ਜਦੋਂ ਕੋਈ ਸਿਆਣਪ ਦੇ ਨਾਲ ਫੈਸਲੇ ਲੈਂਦਾ ਹੈ ਨਾ, ਉਹ ਚੀਜ਼ਾਂ ਤੁਹਾਨੂੰ ਅਟਰੈਕਟ ਕਰਦੀਆਂ ਨੇ। You are attracted to Captain ਸਾਹਿਬ? ਨਹੀਂ, ਹੁਣ ਤਾਂ ਮੈਂ ਅਗਲੀ ਗੱਲ ਤੇ ਆ ਗਈ ਹਾਂ। ਅੱਛਾ। ਹਾਂ, ਤਾਇਆ ਤੈਨੂੰ ਪਤਾ ਨਾ ਹਰਿਆਣੇ ਦੇ ਵਿੱਚ ਜਿਹੜੀਆਂ ਖਾਪ ਪੰਚਾਇਤਾਂ ਨੇ, ਉਹਨਾਂ ਨੇ ਇੱਕ ਐਲਾਨ ਕੀਤਾ ਹੋਇਆ ਵੀ 1 ਤਰੀਕ ਤੋਂ ਲੈ ਕੇ 5 ਮਾਰਚ ਤੱਕ ਜਿਹੜਾ ਦੁੱਧ ਹੈ, ਜੇਕਰ ਪੈਟਰੋਲ 100 ਰੁਪਏ ਲੀਟਰ ਵਿਕ ਸਕਦਾ ਤੇ ਦੁੱਧ ਵੀ 100 ਰੁਪਏ ਲੀਟਰ ਵੇਚਿਆ ਜਾਵੇ। ਬਿਲਕੁਲ। ਵੀ ਹੁਣ ਦੇਖਿਆ ਜਾਏ ਤਾਂ ਜਿਹੜੀ ਸ਼ਕਤੀ ਪਾਊਡਰ ਹੈਗਾ ਉਹ ਕਿੰਨਾ ਮਹਿੰਗਾ ਵਿਕਦਾ ਹੈ। ਬਿਲਕੁਲ ਸਹੀ ਗੱਲ ਹੈ ਨਾ। ਏਦਾਂ ਹੁਣ ਦੇਖੋ ਨਾ, ਸ਼ਕਤੀ ਪਾਊਡਰ ਕਾਫੀ ਲੋਕ ਪੀਂਦੇ ਆ, ਲੇਕਿਨ ਦੁੱਧ ਬਹੁਤ ਸਾਰੇ ਲੋਕ ਪੀਂਦੇ ਆ। ਉਹਨਾਂ ਨੇ ਪਰ ਇਹ ਵੀ ਕਿਹਾ ਤਾਇਆ ਕਿ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਉਸੇ ਭਾਅ ਮਿਲੇਗਾ ਦੁੱਧ ਜਿਹੜੇ ਭਾਅ ਪਹਿਲਾਂ ਮਿਲਦਾ ਸੀ, ਪਰ ਜਿਹੜੀਆਂ ਸਹਿਕਾਰੀ ਡੇਅਰੀਆਂ ਨੇ ਜਾਂ ਫਿਰ ਜਿਹੜੀਆਂ ਸਰਕਾਰੀ ਡੇਅਰੀਆਂ ਨੇ, ਉਹਨਾਂ ਨੂੰ ਅਸੀਂ 100 ਰੁਪਏ ਲੀਟਰ ਦੁੱਧ ਵੇਚਾਂਗੇ। ਓਕੇ ਅੱਛਾ ਹੈਗਾ। ਹੁਣ ਹੋਇਆ ਕਿ ਬਹੁਤ ਸਾਰੀਆਂ ਡੇਅਰੀਆਂ ਦੇ ਜਿਹੜੇ ਮਾਲਕ ਨੇ, ਉਹਨਾਂ ਨੇ ਦੁੱਧ ਲੈਣ ਤੋਂ ਮਨਾ ਕਰਤਾ ਵੀ ਇੰਨੀਆਂ ਮਹਿੰਗਾ ਭਾਅ ਦੇ ਉੱਤੇ ਅਸੀਂ ਦੁੱਧ ਨਹੀਂ ਲਵਾਂਗੇ। ਤੇ ਉਹਨਾਂ ਨੇ ਕੀ ਕੀਤਾ ਕਿ ਜਿਹੜਾ ਬਚਿਆ ਦੁੱਧ ਸੀ ਉਹਦਾ ਪਨੀਰ ਬਣਾ ਕੇ, ਖੀਰ ਬਣਾ ਕੇ, ਲੱਸੀ ਬਣਾ ਕੇ ਦਿੱਲੀ ਬਾਰਡਰਾਂ ਤੇ ਭੇਜਤਾ। ਯਾਰ ਮੈਂ ਕਹਿੰਦਾ ਪਕੜੀਆਂ ਦੇ ਪਕੌੜੇ ਵੀ ਬਣਾ ਦਿੰਦੇ। ਮੈਂ ਵੀ ਖਾ ਲੈਂਦਾ, ਮੇਰੇ ਫੇਵਰੇਟ ਨੇ। ਦੇਖੋ ਉਹ ਕਹਿੰਦੇ ਆਪੇ ਅੱਗੇ ਜੋ ਮਰਜ਼ੀ ਬਣਾਉਣ, ਪਰ ਦੇਖੋ ਇਹ ਫੈਸਲਾ ਵਧੀਆ ਸੀ ਨਾ ਕਿ ਦੁੱਧ ਵੇਸਟ ਕਰਨ ਦੇ ਨਾਲੋਂ ਚੰਗਾ ਹੈਗਾ ਕਿ ਮਦਦ ਹੋ ਜੇ, ਕਰਨੀ ਚਾਹੀਦੀ ਹੈ। ਐਸੇ ਖੁਸ਼ੀ ਚ ਅੱਜ ਮੈਂ ਪਨੀਰ ਦੇ ਪਕੌੜੇ ਖਾਵਾਂਗਾ। ਖਵਾਵਾਂਗਾ ਕਿਆ ਤਾਇਆ? ਤੇ ਤੂੰ ਖਾਏਂਗੀ, ਛੱਡਨੇ ਤੂੰ ਖੋ ਕੇ ਖਾ ਹੀ ਲੈ ਲੈ। ਚਲੋ ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਲਓ ਜੀ ਆ ਗਏ ਆ ਤੇ ਪੂਰਾ ਗਾਪ ਆ ਗਏ ਆ। ਪੰਜਾਬੀ ਰੇਡੀਓ USA ਤੇ ਖਾਸੇ ਚਾਰੇ ਪਾਸੇ। ਤਾਇਆ ਤੂੰ ਵੀਡੀਓ ਨਹੀਂ ਵੇਖੀ? ਕਿਹੜੀ ਵਾਲੀ? ਜਿਹ ਚ ਨਿਹੰਗ ਸਿੰਘ ਨੇ ਆਹੋ
ਆਹੋ ਦੇਖੀ ਮੈਂ ਦੱਸ ਦੇ ਅੱਗੇ ਮੈਂ ਕਹਿੰਦਾ ਮੰਜਰੋਂ ਬੈਠਾ ਉਹ ਵੀਡੀਓ 'ਚ ਵੀ ਮੈਂ ਦੇਖਿਆ ਮੈਨੂੰ ਫਿਰ ਪੱਕਾ ਹੋ ਗਿਆ ਵਿਸ਼ਵਾਸ ਅਜੇ ਦੇਖਣ ਢੋਣ ਵਾਕੇ ਵਿੰਗੀ ਹੈ ਉਹਦੇ भी यहीं बैठा है झूठ बर्दाश्त नहीं है मुझे झूठ बर्दाश्त नहीं है काजल दाने दाने में केसर का दम काजल ਆਏ ਹਾਏ ਪਰ ਤਾਇਆ ਉਹ ਵੀਡੀਓ ਵੇਖ ਕੇ ਤੂੰ ਕੀ ਸਿੱਖਿਆ ਪਹਿਲਾਂ ਵੀਡੀਓ ਦੇ ਬਾਰੇ ਚ ਦੱਸ ਪਲੀਜ਼ ਵੀਡੀਓ ਵੇਖ ਕੇ ਮੈਂ ਸਿੱਖਿਆ ਹੈ ਕਿ ਜਿੰਨੀ ਮਰਜ਼ੀ ਫਿਲਮਾਂ ਕਰ ਲਓ ਜੇ ਤੁਸੀਂ है ना नहीं ना बर्दाश्त कर सकते पंजाबी फिल्म ना कदे करो खास करके पंजाबी रोल ना करो क्योंकि सारे वही चंगे कि जिन्हें पंजाबी रोल कीते सीगे हुण बनदा जी सानू सरदार है ना जे की कहंदे ने पर एक गल कहां सरदार ते जाली सरदार दा जेड़ा फर्क है ना ਉਹ ਵੀਡੀਓ 'ਚ ਵੇਖ ਲਿਆ ਆਪਾਂ ਇੱਕ ਬੰਦੇ ਸਰਦਾਰ ਸੀ ਜੋ ਸਰਦਾਰ ਸੀ ਔਰ ਦੂਜੇ ਬੰਦੇ ਐਸੀ ਪਰਮਾਰ ਸੀ ਉਹ ਇੰਨਾ ਵਿਚਾਰਾ ਖਿਜਿਆ ਉਹਨੇ ਕੇਸ ਕਰਾਤਾ ਗੱਲ ਤੇਰੀ ਸਹੀ ਹੈ ਤਾਇਆ ਹੈ ਨਾ ਮਤਲਬ ਜਿਹੜਾ ਉਹਨਾਂ ਤੇ ਬੰਦਾ ਸਾਹਮਣੇ ਚੜਦੇ ਨਾ ਇਹਦਾ ਮਤਲਬ ਇਹ ਹੁੰਦਾ ਕਿ ਉਹਨੂੰ ਦੀ ਗਲਤੀ ਦਾ ਅਹਿਸਾਸ ਹੋ ਚੁੱਕਾ ਕਿ ਗਲਤ ਹੈ ਪਰ ਕੁਝ ਕਰ ਨਹੀਂ ਪਾ ਰਿਹਾ ਪਰ ਨਾ ਮੈਨੂੰ ਉਹਦੇ ਫੇਸ ਐਕਸਪ੍ਰੈਸ਼ਨਸ ਬਿਲਕੁਲ ਠੀਕ ਨਹੀਂ ਲੱਗੇ ਅਜੇ ਦੇਖ ਬੰਦੇ ਜਿਸ ਤਰੀਕੇ ਨਾਲ ਹੱਥ ਮਾਰਿਆ ਜਾ ਰਿਹਾ ਨਾ ਵੀ ਭਾਈ ਸਾਹਿਬ ਆ ਧੌਣ 'ਚ ਕੀਲਾ ਕਿਹੜੀ ਗੱਲ ਦਾ ਫਸਿਆ ਹੋਇਆ ਹੈ ਧੌਣ 'ਚ ਕੀਲਾ ਨਹੀਂ ਫਸਿਆ ਹੋਇਆ ਉਹ ਵਿਚਾਰਾ ਛੁੱਟਾ ਹੋਣਾ ਨਾ ਕਿਤੇ ਉਹ ਮਾਰੀ ਕੀ ਧੌਣ ਵਿੰਗੀ ਹੋਏਗੀ ਉਹਦੀ ਹਰ ਫਿਲਮ 'ਚ ਤੇ ਐ ਧੌਣ ਵਿੰਗੀ ਕਰਕੇ ਆਂਦਾ ਉਹਦੀ ਪੱਕੀ ਹੋ ਗਈ ਉਹਦੀ ਨਾ ਇੱਕ ਹੱਡੀ ਘੱਟ ਹੈ ਧੌਣ ਦੀ ओके हाँ थोड़ी है वी शेप हो गई हुई है वो है हो गई है बैंड हुई पई ਲਤਾਇਆ ਇੱਕ ਹੋਰ ਖਬਰ ਜਿਹੜੀ ਹੈ ਉਹਨੇ ਸਾਰਿਆਂ ਨੂੰ ਸੋਚਾਂ 'ਚ ਪਾਇਆ ਕੀ ਹੋਇਆ ਇਹ ਚਾਹੇ ਵਾਰ-ਵਾਰ ਕਹਿੰਦੇ ਰਹਿਣ ਭਾਜਪਾ ਵਾਲੇ ਕਿ ਜੋ ਕਿਸਾਨੀ ਅੰਦੋਲਨ ਹੋ ਰਿਹਾ ਹੈ ਉਹਦਾ ਕੋਈ ਵੀ ਚੋਣਾਂ ਦੇ ਨਤੀਜਿਆਂ ਦੇ ਉੱਪਰ ਅਸਰ ਨਹੀਂ ਹੈ ਜਾਂ ਵੈਸੇ ਵੀ ਚਲੋ ਕਿਸਾਨੀ ਅੰਦੋਲਨ ਇੱਕ ਪਾਸੇ ਸਹੀ ਇਹ ਜਿਹੜਾ ਵਾਰ-ਵਾਰ ਕਹਿੰਦੇ ਨੇ ਅਸੀਂ ਤਾਂ ਕੰਮ ਬਹੁਤ ਕੀਤਾ ਵਿਕਾਸ ਬਹੁਤ ਕੀਤਾ ਤੇ ਲੋਕ ਜਿਹੜੇ ਨੇ ਉਹ ਸਾਨੂੰ ਪਿਆਰ ਬਹੁਤ ਕਰਦੇ ਨੇ ਇਹ ਸਾਰੀਆਂ ਗੱਲਾਂ ਝੂਠੀਆਂ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿਹੜੀ ਗੱਲ ਹੈ ਹੀ ਝੂਠੀ ਹੋਈ ਹੋਣੀ ਸੱਚੀ ਕਿੱਦਾਂ ਹੋ ਜਾਏਗੀ ਬਿਲਕੁਲ ਸਹੀ ਮੇਰੀ ਗੱਲ ਸੁਣੋ ਹੈ ਨਾ ਇਹਨਾਂ ਦਾ ਹਿਸਾਬ ਪਤਾ ਕੀ ਹੈਗਾ ਸਾਹਮਣੇ ਸ਼ੇਰ ਖੜਾ ਇਹਨਾਂ ਦੇ ਅੱਖਾਂ ਮੀਚ ਰਹੀਆਂ ਤੇ ਕਹਿੰਦੇ ਓਏ ਮੈਂ ਤੇ ਲੁਕ ਗਿਆ ਸ਼ੇਰ ਦੇ ਸ਼ਬਦ ਦੇਖ ਰਿਹਾ ਬਿਲਕੁਲ ਸਹੀ ਤੇ ਤਾਇਆ ਹੁਣ ਨਾ ਦਿੱਲੀ ਦੇ ਵਿੱਚ ਜਿਹੜੇ ਆਹ ਕੀ ਹੁੰਦੀਆਂ ਨੇ ਨਗਰ ਕੌਂਸਲ ਵਾਲੀਆਂ ਚੋਣਾਂ ਮਿਊਨਿਸਪਲ ਕਾਰਪੋਰੇਸ਼ਨ ਵਾਲੀਆਂ ਚੋਣਾਂ ਉਹਦੇ ਵਿੱਚ ਕਹਿੰਦੇ ਉੱਥੇ ਨਾ ਜ਼ਿਮਨੀ ਚੋਣਾਂ ਹੋਈਆਂ ਨੇ 5 ਸੀਟਾਂ ਤੇ ਜਿਹਦੇ ਵਿੱਚੋਂ ਹੁਣ ਨਤੀਜੇ ਸਾਹਮਣੇ ਆ ਗਏ 4 ਸੀਟਾਂ ਆਮ ਆਦਮੀ ਪਾਰਟੀ ਦੇ ਹਿੱਸੇ 1 ਸੀਟ ਕਾਂਗਰਸ ਦੇ ਹਿੱਸੇ ਤੇ ਬੀਜੇਪੀ ਨਜ਼ਰ ਨਹੀਂ ਆਈ ਕਿਤੇ ਚਲੋ ਜੋ ਐਸੇ ਹਾਲਾਤ ਜਿੰਨਾ ਹੀ ਨਜ਼ਰ ਆਣ ਚੰਨ ਲਈ ਵਧੀਆ ਹੋਏਗਾ ਕਹਿੰਦੇ ਨੇ ਕਿ ਸ਼ਵਾਰੀ ਆਪਣੇ ਸ਼ਮਾਨ ਦੀ ਤੇ ਜਾਨ ਦੀ ਆਪ ਜ਼ਿੰਮੇਦਾਰ ਹੈ ਲੈ ਤਾਇਆ ਹੁਣ ਆਪਾਂ ਗੱਲ ਕਰਦੇ ਆ ਉਹਦੀ ਜਿਹਨੇ ਹਰ ਮਸਲੇ 'ਚ ਟੰਗ ਫਸਾਉਣਾ ਆਪਣਾ ਹੱਕ ਸਮਝਿਆ ਹੋਇਆ ਮਤਲਬ ਕਹਿ ਲਓ ਕਿ ਆਲੂ ਹੀ ਹੋਗੀ ਹਰ ਸਬਜ਼ੀ 'ਚ ਮਿਕਸ ਹੋ ਜਾਂਦੀ ਹੈ ਇਹ ਮਿਕਸ ਨਹੀਂ ਹੁੰਦੀ ਇਹ ਹਰ ਸਬਜ਼ੀ ਦੇ ਵਿੱਚ ਕੜੱਤਨ ਪੈਦਾ ਕਰਦੀ ਹੈ ਅੱਛਾ ਤੇਜ਼ ਪੱਤਾ ਹਾਂ ਤੇਜ਼ ਪੱਤਾ ਵੀ ਨਹੀਂ ਹੈ ਮਿਰਚ ਹੈ ਜੀ ਸੁਧੀ ਮਿਰਚ ਅੱਛਾ ਗਏ ਕੰਗਨਾ ਹਾਂ ਮਿਰਚ ਦੇ ਵੀ ਫਾਇਦੇ ਹੁੰਦੇ ਨੇ ਪਰ ਜਿਵੇਂ ਦਾ ਇਹ ਬੋਲਦੀ ਹੈ ਬੀਬੀ ਛੱਡੋ ਗੱਲ ਇਹ ਹੈ ਕਿ ਹੁਣ ਬੀਬੀ ਸੁਪਰੀਮ ਕੋਰਟ ਪਹੁੰਚੀ ਹੈ ਅੱਛਾ ਕਹਿੰਦੀ ਵੀ ਦੇਖੋ ਗੱਲ ਇਹ ਹੈ ਮੇਰੇ ਉੱਪਰ ਜਿਹੜੇ ਮੇਰੇ ਖਿਆਲ 2 ਕੇ 3 ਕ੍ਰਿਮੀਨਲ ਕੇਸਿਸ ਚੱਲ ਰਹੇ ਨੇ ਉਹਨਾਂ ਕੇਸਿਸ ਨੂੰ ਇੱਥੋਂ ਸਿੱਧਾ ਸ਼ਿਮਲੇ ਸ਼ਿਫਟ ਕੀਤਾ ਜਾਵੇ ਕਿਉਂਕਿ ਇੱਥੇ ਠਾਕਰੇ ਦੀ ਸਰਕਾਰ ਤੇ ਉੱਥੋਂ ਤਾਂ ਵੈਸੇ ਹੀ ਮੈਨੂੰ ਕਹਿੰਦੇ ਵੀ ਥੋੜਾ ਜਿਹਾ ਜਾਨ ਦਾ ਖਤਰਾ ਹੈ ਮੈਨੂੰ ਲੱਗਾ ਕਿ ਕਹਿ ਰਹੀ ਹੈ ਕਿ ਮੇਰੇ ਕੇਸ ਦੀਆਂ ਫਾਈਲਾਂ ਨੇ ਬੰਬੇ 'ਚ ਗਰਮੀ ਫੀਲ ਕਰ ਰਹੀਆਂ ਨੇ ਹਿਮਾਚਲ ਸ਼ਿਫਟ ਕਰ ਠੰਡ ਹੁੰਦੀ ਉੱਥੇ ਨਾਲੇ ਇਹਨਾਂ ਮਹੀਨਿਆਂ ਦੇ ਵਿੱਚ ਠੰਡੀ ਜਗ੍ਹਾ ਤੇ ਕੇਸ ਸ਼ਿਫਟ ਕਰਾਂਗੇ ਕੇਸ ਵੀ ਠੰਡਾ ਪੈ ਜਾਏਗਾ ਹੋ ਸਕਦਾ ਤਾਂ ਇਹੀ ਵਿਚਾਰ ਹੋਣ ਪਰ ਤੈਨੂੰ ਕਹਿੰਦੇ ਉੱਥੇ ਤੈਨੂੰ ਇੰਨਾ ਹੀ ਸਿਆਪਾ ਬੰਬੇ 'ਚੋਂ ਤੇ ਸ਼ਿਮਲਾ ਹੀ ਰਹਿ ਉੱਥੇ ਪਹਾੜਾਂ ਦੇ ਵਿੱਚ ਸ਼ੂਟਿੰਗ ਕਰ ਉੱਥੇ ਫਿਲਮ ਸਿਟੀ ਬਣਾ ਲੈ ਉੱਥੇ ਜਿਹੜੇ ਤੂੰ ਘੋੜੇ ਨਕਲੀ ਚੜਾਣੇ ਚੜਾਈ ਜਾ ਉੱਥੋਂ ਜਾ ਕੇ ਕਮੈਂਟਾਂ ਕਰ ਹੈ ਨਾ ਨਾਲੇ ਸਾਨੂੰ ਫਾਇਦਾ ਕਾਹਦਾ ਕੱਲ ਨੂੰ ਜਦੋਂ ਉਹਨੂੰ ਫੜਨਾ ਹੋਏਗਾ ਤੇ ਹਿਮਾਚਲ ਤੋਂ ਪੰਜਾਬ ਦੂਰ ਕਿੰਨਾ ਕਿਆ ਅੱਛਾ ਹੈ ਨਾ ਸਾਡਾ ਵੀ ਪੈਟਰੋਲ ਡੀਜ਼ਲ ਬਚੇਗਾ ਆਫਟਰ ਆਲ ਮਹਿੰਗਾ ਤੇ ਹੋ ਹੀ ਗਿਆ ਹੈ ਹਰ ਚੜ੍ਹਦੀ ਸਵੇਰ ਤੋਂ ਟਲਦੀ ਰਾਤ ਤਾਈਂ ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਜੋਗ ਤੇ ਮਨ ਪਾਉਂਦਾ ਰੇਡੀਓ ਪੰਜਾਬੀ ਰੇਡੀਓ USA ਹਰ ਚੜ੍ਹਦੀ ਸਵੇਰ ਤੋਂ ਟਲਦੀ ਰਾਤ ਤਾਈਂ ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਜੋਗ ਤੇ ਮਨ ਪਾਉਂਦਾ ਰੇਡੀਓ ਪੰਜਾਬੀ ਰੇਡੀਓ USA ਤਾਂ ਵੇਖ ਲੈ ਕੈਸਾ ਦੌਰ ਆ ਗਿਆ
ਦੋ ਜਿੱਦਾਂ ਮੈਂ ਕੀ ਬੋਲਾਂ ਮੇਰੇ ਕੋਲ ਸ਼ਬਦ ਨਹੀਂ ਹੈਗੇ। ਬਿਲਕੁਲ ਸਹੀ। ਹੁਣ ਤੇ ਅਸੀਂ ਕਿਤਾਬਾਂ 'ਚ ਇਹੀ ਪੜ੍ਹਦੇ ਆਏ ਆ ਕਿ ਭਾਰਤ ਦੇ ਵਿੱਚ ਇਹ ਹਰ ਇੱਕ ਦਾ ਕਾਨੂੰਨੀ ਹੱਕ ਹੈ ਕਿ ਉਹ ਸੱਭਿਅਕ ਤਰੀਕੇ ਨਾਲ ਖੁੱਲ ਕੇ ਲਿਖ ਕੇ ਤੇ ਬੋਲ ਕੇ ਆਪਣੇ ਵਿਚਾਰ ਪ੍ਰਗਟ ਕਰ ਸਕਦਾ। ਅੱਜ ਕੱਲ ਜੇ ਕਿਤੇ ਗੱਲ ਕਹੋ ਤੇ ਮੈਂ ਕੀ ਗੱਲ ਕਰਾਂਗਾ, ਮਜ਼ਾਕ ਨਹੀਂ ਕਰੀਦਾ ਹੁੰਦਾ। ਬਿਲਕੁਲ ਸਹੀ, ਕਿਉਂਕਿ ਅੱਜ ਕੱਲ ਜਿਨ੍ਹਾਂ ਨੇ ਵੀ ਖੁੱਲ ਕੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਖਾਤੇ ਖੋਲ ਤੇ ਗਏ, ਉਹਨਾਂ ਨੂੰ ਦੇਸ਼ ਧਰੋਹੀ ਐਲਾਨ ਦਿੱਤਾ ਗਿਆ ਸਰਕਾਰ ਦੇ ਵੱਲੋਂ। ਉਹੀ ਤੇ ਸ਼ਾਬ ਹੈਗਾ, ਕਹਿੰਦੇ ਨੇ ਕਿ ਮੇਰੀ ਬੁੱਕਲ ਦੇ ਵਿੱਚ ਚੋਰ। ਜੇ ਕੋਈ ਸੱਚ ਬੋਲਦਾ ਤੇ ਗੱਲ ਚੁੱਭ ਰਹੀ ਹੈ, ਮਤਲਬ ਕਿ ਜੇ ਚੁੱਭਦੀ ਹੈ ਚੀਜ਼ ਤਾਂ ਗੱਲ ਸੱਚੀ ਹੋਏਗੀ। ਜੇ ਚੁੱਭਦੀ ਹੈ ਚੀਜ਼ ਤੇ ਗੱਲ ਸੱਚੀ ਹੋਏਗੀ, ਤੈਨੂੰ ਚੀਰ ਕੇ ਲੈ ਗਈ ਉਹ ਗੱਲ ਕੱਚੀ ਹੋਏਗੀ। ਆਏ ਕੀ ਬਾਤ ਤਾਇਆ, ਹੁਣੇ ਆਮਦ ਹੋਈ। ਹਾਏ ਹਾਏ ਕਮਾਲ ਕਰਤੀ। ਪਰ ਗੱਲ ਇਹ ਤਾਇਆ ਕਿ ਸੱਚ ਕਹਾਂ ਤਾਂ ਭਾਂਬੜ ਮੱਚਦਾ ਹੈ। ਆਪਾਂ ਇਹ ਸਤਰਾਂ ਸੁਣੀਆਂ ਨੇ ਨਾ, ਸੋ ਸੱਚ ਕਿਹਾ ਤੇ ਮਤਲਬ ਵੈਸੇ ਚਾਹੇ ਕਿਹਾ ਜਾਂਦਾ ਹੈ ਕਿ ਪੱਲੇ ਹੋਵੇ ਸੱਚ ਤਾਂ ਮਿੱਤਰਾ ਕੋਠੇ ਚੜ ਕੇ ਨੱਚ, ਪਰ ਅੱਜ ਕੱਲ ਜੇਕਰ ਕੋਈ ਸੱਚ ਬੋਲਣ ਦੀ ਕੋਸ਼ਿਸ਼ ਕਰਦਾ ਤਾਂ ਉਹਨੂੰ ਦੇਸ਼ ਧਰੋਹੀ ਫਟਾਫਟ ਐਲਾਨ ਦਿੱਤਾ ਜਾਂਦਾ ਹੈ। ਪਰ ਇਹ ਸਭ ਮਸਲੇ ਦੇ ਵਿਚਕਾਰ ਸੁਪਰੀਮ ਕੋਰਟ ਦਾ ਇੱਕ ਬਹੁਤ ਅਹਿਮ ਫੈਸਲਾ ਸਾਹਮਣੇ ਆਇਆ ਹੈ ਜਿਹਨੇ ਕਈਆਂ ਦੇ ਕੰਨ ਖੜੇ ਕਰ ਦਿੱਤੇ ਨੇ। ਕਿੱਦਾਂ ਦੱਸ ਦਿੰਨੀ ਆ, ਗਾਣਾ ਸੁਣ ਲਈਏ ਪਹਿਲਾਂ। ਸੋ ਤਾਇਆ ਹੁਣ ਗੱਲ ਕਰਦੇ ਆਪਾਂ ਮਾਣਯੋਗ ਸੁਪਰੀਮ ਕੋਰਟ ਦੀ। ਸੁਪਰੀਮ ਕੋਰਟ ਦੇ ਵਿੱਚ ਨਾ ਅਸਲ ਦੇ ਵਿੱਚ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਉਹਨਾਂ ਵਿਰੁੱਧ ਧਾਰਾ 370 ਨੂੰ ਖਤਮ ਕਰਨ ਵਿਰੁੱਧ ਉਹਨਾਂ ਨੇ ਬਿਆਨ ਦਿੱਤਾ ਸੀ ਤੇ ਇਸ ਕਾਰਨ ਇੱਕ ਪਟੀਸ਼ਨ ਪਾਈ ਗਈ ਸੀ। ਸੋ ਇਸ ਪਟੀਸ਼ਨ ਨੂੰ ਖਾਰਜ ਕਰਦਿਆਂ ਹੋਇਆਂ ਅਦਾਲਤ ਨੇ ਨਾਲੇ ਤਾਂ ਜਿਹੜੇ ਪਟੀਸ਼ਨਰਸ ਨੇ ਉਹਨਾਂ ਨੂੰ 50,000 ਰੁਪਏ ਜੁਰਮਾਨਾ ਵੀ ਕੀਤਾ ਹੈ ਤੇ ਨਾਲੇ ਇਹਨਾਂ ਨੇ ਇੱਕ ਬਹੁਤ ਅਹਿਮ ਜਿਹੜੀ ਹੈ ਉਹ ਗੱਲ ਵੀ ਕਹੀ ਹੈ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਸਰਕਾਰ ਨਾਲੋਂ ਵੱਖਰੀ ਰਾਏ ਦੇਸ਼ ਧਰੋਹ ਨਹੀਂ ਹੁੰਦੀ। ਇਹ ਤੇ ਗੱਲ ਪੱਟ ਹੋਣੀ ਚਾਹੀਦੀ ਸੀ। ਸੁਪਰੀਮ ਕੋਰਟ ਲਈ ਤਾਲੀਆਂ, ਬਹੁਤ ਵਧੀਆ ਗੱਲ ਕੀਤੀ ਹੈ ਜੀ, ਤਾਲੀਆਂ ਰੁਕਣੀਆਂ ਚਾਹੀਦੀਆਂ। ਹਾਂ ਵਾਕਈ ਮਜ਼ਾ ਆ ਗਿਆ ਗੱਲ ਸੁਣ ਕੇ। ਹਾਂ, ਕਿਉਂਕਿ ਇਹ ਬਿਆਨ ਵੀ ਤਾਇਆ ਉਸ ਦੌਰ ਦੇ ਵਿੱਚ ਆਇਆ ਜਦੋਂ ਧੜਾ ਧੜ ਦੇਸ਼ ਧਰੋਹ ਦੇ ਜਿਹੜੇ ਮੁਕੱਦਮੇ ਨੇ ਉਹ ਦਰਜ ਹੋ ਰਹੇ ਨੇ ਭਾਰਤ ਦੇ ਵਿੱਚ। ਔਰ ਇਸ ਮੌਕੇ ਦੇ ਉੱਪਰ ਇਸ ਬਿਆਨ ਦਾ ਆਉਣਾ, ਇਸ ਫੈਸਲੇ ਦਾ ਆਉਣਾ ਬਹੁਤ ਕੁਝ ਬਿਆਨ ਕਰਦਾ ਏ, ਸਾਫ਼ ਕਰਦਾ ਏ। ਤੇ ਜੇ ਅੱਜ ਵੀ ਉਹ ਖੜਾ ਹੋ ਕੇ ਮਾਫੀ ਮੰਗ ਲਏ ਤਾਂ ਕੱਲਾ ਕੱਲਾ ਕਿਸਾਨ ਦਿਲੋਂ ਮਾਫ ਕਰਦਾ ਏ। ਪੰਜਾਬੀ ਰੇਡੀਓ USA ਤੇ ਸੁਣ ਰਹੇ ਸੀ ਪ੍ਰੋਗਰਾਮ ਹਾਸੇ ਚਾਰੇ ਪਾਸੇ। ਤਾਇਆ ਸਿਆ ਜਾਣ ਦੀ ਵਾਰੀ ਹੋ ਗਈ ਹੈ। ਜਾਣ ਦੀ ਵਾਰੀ ਹੈ ਤੇ ਕੱਲ ਵਾਪਸ ਆਉਣ ਦੀ ਵਾਰੀ ਹੈ। ਤਦ ਤੱਕ ਮੇਰਾ ਕੁਝ ਖਾਣ ਦੀ ਵਾਰੀ ਹੈ। ਆਏ ਹਾਏ ਓਏ ਓਏ ਤੇ ਮੈਂ ਪਨੀਰ ਦੇ ਪਕੌੜੇ ਖਵਾਉਣ ਦੀ ਵਾਰੀ ਹੈ। ਪਨੀਰ ਦੇ ਪਕੌੜੇ ਖਵਾਉਣ ਦੀ ਵਾਰੀ ਹੈ ਤੇ ਮੈਂ ਇੱਕ ਜਹਾਜ਼ ਲੈਂਦਾ ਨੂੰ ਉਡਾਉਣ ਦੀ ਵਾਰੀ ਹੈ। ਕੀ ਬਾਤ ਹੈ ਤਾਇਆ, ਅੱਜ ਤੂੰ ਸ਼ੇਰੋ ਸ਼ਾਇਰੀ ਦੇ ਜਿਹੜੇ ਵੱਟ ਕੱਢੇ ਨੇ ਨਾ ਪੂਰੀ ਤਰ੍ਹਾਂ ਦੇ ਨਾਲ ਅੱਜ ਤੂੰ ਨਾ ਕੀ ਬਣ ਗਿਆ, ਸ਼ਾਇਰ ਬਣ ਗਿਆ। ਮੈਂ ਕਿਹਾ ਸਿੱਧੂ ਸਾਹਿਬ ਨੂੰ ਕੋਈ ਪੁੱਛ ਨਹੀਂ ਰਿਹਾ, ਮੈਂ ਆਪਣੀ ਐਂਟਰੀ ਮਰਵਾ ਦੇਵਾਂ ਕੈਪ ਕੰਪੀਟੀਸ਼ਨ। ਤਾਇਆ ਗਾਣਾ ਸੁਣਾਇਆ ਜਾਂਦਾ ਹੈ, ਮੈਂ शायर तो नहीं आगे मगर हसीन जब से देखा मैंने तुझको मुझको शायरी आ गई। बाय बाय, कल मिलते हैं। ध्यान रखो अपना, बाय। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਨ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਭਾਉਂਦਾ ਰੇਡੀਓ, ਪੰਜਾਬੀ ਰੇਡੀਓ USA।